ਵੈਲਕਮ ਬੈਕ ਨਾਜ਼ਰੀਨ। ਆਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਗੱਲ ਕਰਦੇ ਹਾਂ ਇਜ਼ਰਾਈਲ ਦੇ ਬਾਰੇ 'ਚ। ਇਜ਼ਰਾਈਲ ਨੇ ਲੈਬਨਾਨ ਦੇ ਵਿੱਚ ਜਿਹੜੀ ਉਹਦੀ ਵਹਿਸ਼ਤ ਔਰ ਬਰਬਰੀਅਤ ਸੀ ਨਾ, ਉਹਦੀਆਂ ਕੋਈ ਇੱਕ ਦੋ ਹੱਦਾਂ ਨਹੀਂ ਬਲਕਿ ਕਈ ਹੱਦਾਂ, ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਜਨੂਬੀ ਲੈਬਨਾਨ ਦੀ ਜਿਹੜੀ ਫਿਜ਼ਾ ਨੇ ਉਹਦੇ ਵਿੱਚ ਇੱਕ ਵਾਰੀ ਫਿਰ ਮੌਤ ਦਾ ਜਿਹੜਾ ਜ਼ਹਿਰ ਹੈ ਉਹ ਘੁਲਦਾ ਪਿਆ। ਮਿਲਟਰੀ ਆਪਰੇਸ਼ਨ ਦੇ ਨਾਮ ਦੇ ਉੱਤੇ ਕਾਬਿਜ਼ ਅਜ਼ਰੀਲੀ ਜਿਹੜੀ ਫੌਜ ਹੈਗੀ ਹੈ ਉਹਨੇ ਮਾਸੂਮ ਸ਼ਹਿਰੀਆਂ ਦਾ ਜਿਹੜਾ ਨਾ ਉਹ ਕਤਲੇਆਮ ਸ਼ੁਰੂ ਕਰ ਦਿੱਤਾ ਔਰ ਉਹਨਾਂ ਦੇ ਉੱਤੇ ਮਮਨੂਆ ਫਾਸਫੋਰਸ ਜਿਹੜਾ ਬੰਬ ਹੈ ਉਹ ਬਰਸਾ ਦਿੱਤਾ। ਆਲਮੀ ਕਵਾਨੀਨ ਦੀ ਖੁੱਲਾ ਜਿਹੜਾ ਨਾ ਉਹ ਖਿਲਾਫਵਰਜ਼ੀ ਕੀਤੀ ਗਈ ਹੈ, ਬਲਕਿ ਆਲਮੀ ਕਵਾਨੀਨ ਨੇ ਤਾਂ ਕੁਝ ਸਮਝਿਆ ਹੀ ਨਹੀਂ ਹੈਗਾ। ਇਨਸਾਨੀ ਹਕੂਕ ਦੀਆਂ ਜਿਹੜੀਆਂ ਤਜੀਆਂ ਨੇ ਉਹ ਤਾਂ ਹਮੇਸ਼ਾ ਤੋਂ ਇਜ਼ਰਾਈਲ ਬਖੇਰਦਾ ਹੀ ਹੈ, ਉਹਨੇ ਇੱਕ ਵਾਰੀ ਫਿਰ ਬਖੇਰ ਦਿੱਤੀਆਂ ਨੇ। ਲੈਬਨਾਨ ਦੀ ਜਿਹੜੀ ਸਰਕਾਰੀ ਖਬਰਸਾਰ ਏਜੰਸੀ ਹੈ ਉਹਨੇ ਇੱਕ ਸਮਝ ਲਓ ਕਿ ਲਰਜ਼ਾਖੇਜ਼ ਜਿਹੜੀ ਤਬਾਹੀ ਹੈ ਉਹਦੇ ਉੱਤੋਂ ਪਰਦਾ ਚੁੱਕਿਆ। ਰਾਤ ਦੀ ਤਾਰੀਕੀ ਦੇ ਵਿੱਚ ਦਾਗੇ ਗਏ ਫਾਸਫੋਰਸ ਜਿਹੜੀਆਂ ਗੋਲੀਆਂ ਨੇ ਉਹ ਜ਼ੈਤੂਨ ਦੇ ਸਰਸਬਜ਼ ਬਾਗਾਤ ਔਰ ਸਨੋਬਰ ਦੇ ਕਦੀਮ ਜਿਹੜੇ ਜੰਗਲਾਤ ਨੇ ਉਹਨਾਂ ਦੇ ਉੱਤੇ ਰਾਖ ਦਾ ਢੇਰ ਬਣ ਕੇ ਜਿਹੜਾ ਨਾ ਉਹਨਾਂ ਨੂੰ ਬਦਲੀ ਕਰਤਾ। ਉਹਦੇ ਵਿੱਚ ਦਰਖਤ ਜਿਹੜੇ ਨੇ ਸਾਰੇ ਸੜ ਗਏ, ਉੱਥੇ ਜ਼ਮੀਨ ਚੀਖਦੀ ਰਹੀ। ਉੱਥੇ ਮਤਲਬ ਕਿ ਆਲਮੀ ਬਰਾਦਰੀ ਦਾ ਜਿਹੜਾ ਜ਼ਮੀਰ ਹੈ ਉਹ ਬਿਲਕੁਲ ਹੀ ਮਰ ਚੁੱਕਿਆ। ਇਹ ਜਿਹੜਾ ਖੂਨਖਾਰ ਇਜ਼ਰਾਈਲ ਹੈ ਇਹਨੂੰ ਨੱਥ ਪਾਉਣ ਵਾਲਾ ਕੋਈ ਵੀ ਨਹੀਂ ਹੈਗਾ ਕਿ ਇਹ ਕਾਨੂੰਨ ਤੋਂ ਉੱਤੇ ਹੈ। ਇਹ ਦੁਨੀਆ ਨੂੰ ਇਜ਼ਰਾਈਲ ਚਲਾਉਂਦਾ ਹੈ, ਜੋ ਇਹਦਾ ਦਿਲ ਚਾਹੇਗਾ ਇਹ ਉਹ ਕਰੇਗਾ। ਅਗਰ ਇਹਦਾ ਦਿਲ ਚਾਹੇਗਾ ਇਹ ਫਾਸਫੋਰਸ ਬੰਬ ਸਿੱਟੇਗਾ, ਅਗਰ ਇਹਦਾ ਦਿਲ ਚਾਹੇਗਾ ਤਾਂ ਇਹ ਮਿਜ਼ਾਈਲ ਸਿੱਟੇਗਾ। ਇਹਨੂੰ ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈਗਾ। ਇੱਕ ਪਾਸੇ ਫਾਸਫੋਰਸ ਦੀ ਅੱਗ ਔਰ ਬਾਰੂਦ ਦੀ ਬੂ ਹੈਗੀ ਹੈ, ਦੂਜੇ ਪਾਸੇ ਸਫਾਰਤੀ ਮੁਨਾਫਕਤ ਦਾ ਡਰਾਮਾ ਵੀ ਜਾਰੀ ਹੈ। ਮਤਲਬ ਗੱਲ ਸਮਝੋ ਬਾਹਰ ਹੀ ਹੈ ਨਾ। ਫਿਰ ਅਮਰੀਕਾ ਦੀ ਸਾਲਸੀ ਦੇ ਵਿੱਚ ਲੈਬਨਾਨ ਔਰ ਇਜ਼ਰਾਈਲ ਮੁਜ਼ਾਕਰਤ ਦਾ 7ਵਾਂ ਦੌਰ ਜਿਹੜਾ ਉਹ ਇਟਲੀ ਦੇ ਦਾਰੁਲ ਹੁਕੂਮਤ ਰੋਮ ਦੇ ਵਿੱਚ ਸ਼ੁਰੂ ਹੋ ਚੁੱਕਿਆ ਔਰ ਇਹ 3 ਰੋਜ਼ਾ ਮੁਜ਼ਾਕਰਾਤ ਇਟਲੀ ਦੇ ਵਿੱਚ ਮੌਜੂਦ ਅਮਰੀਕੀ ਸਫਾਰਤਖਾਨੇ ਦੀ ਇੱਕ ਬੰਦ ਇਮਾਰਤ ਦੇ ਵਿੱਚ ਹੁੰਦੇ ਪਏ। ਇਸ ਡਰਾਮੇ ਦੇ ਵਿੱਚ ਦੋਨੋਂ ਪਾਸੇ ਜਿਹੜੀ ਅਸਕਰੀ ਔਰ ਤਕਨੀਕੀ ਵਫੂਦ ਨੇ ਉਹ ਵੀ ਸ਼ਿਰਕਤ ਕਰਦੇ ਪਏ। ਇਜ਼ਰਾਈਲੀ ਫੌਜ ਦੇ ਆਲਾ ਹੁਕਾਮ ਜਿਹੜੇ ਨੇ ਉਹ ਆਪਦੇ ਹੱਥ ਖੂਨ ਦੇ ਨਾਲ ਧੋ ਕੇ ਚੰਗੀ ਤਰ੍ਹਾਂ ਤੇ ਫਿਰ ਮੁਜ਼ਾਕਰਾ ਦੀ ਟੇਬਲ ਦੇ ਉੱਤੇ ਆ ਕੇ ਬਹਿ ਗਏ। ਅਰਬ ਮੀਡੀਆ ਦੇ ਮੁਤਾਬਿਕ ਮੁਜ਼ਾਕਰਾਤ ਦੇ ਵਿੱਚ ਸਰਹੱਦੀ ਤਨਾਜ਼ਾਤ ਔਰ ਸਿਕਿਉਰਿਟੀ ਅਮੂਰ ਦੇ ਉੱਤੇ ਵੀ ਗੱਲਬਾਤ ਹੁੰਦੀ ਪਈ ਹੈ। ਲੇਕਿਨ ਇਹ ਦੱਸੋ ਕਿ ਕੀ ਬੰਬਾਰੀ ਦੇ ਜਿਹੜੇ ਸਾਏ ਨੇ ਇਹਨਾਂ ਦੇ ਵਿੱਚ ਵੀ ਇੱਥੇ ਬੰਬ ਹੋਵੇ, ਉਹਦੇ ਥੱਲੇ ਬਹਿ ਕੇ ਅਮਨ ਦੀ ਗੱਲਬਾਤ ਵੀ ਹੋਵੇ? ਇਹ ਹੋ ਸਕਦਾ ਹੈ? ਇਹ ਮੁਮਕਿਨ ਹੈ ਕਿ ਇਹ ਗੱਲਬਾਤ ਸਿਰਫ ਇਜ਼ਰਾਈਲ ਨੂੰ ਮਜ਼ੀਦ ਵਕਤ ਦੇਣ ਵਾਸਤੇ ਇੱਕ ਟਾਈਮ ਗੇਨ ਕਰਨ ਦਾ ਇੱਕ ਤਰੀਕਾ ਹੈ? ਅਮਰੀਕਾ ਇਸ ਸਾਰੇ ਖੇਡ ਦੇ ਵਿੱਚ ਨਾ ਉਹ ਮੁਨਸਫ ਬਣ ਕੇ ਸਾਹਮਣੇ ਆਂਦਾ ਪਿਆ, ਲੇਕਿਨ ਇਹਦਾ ਜਿਹੜਾ ਜ਼ਿਆਦਾ ਝੁਕਾਓ ਹੈ ਉਹ ਆਬਵੀਅਸਲੀ ਇਜ਼ਰਾਈਲ ਵੱਲ ਹੈ। ਵਾਸ਼ਿੰਗਟਨ ਮੁਸਲਸਲ ਦਬਾਅ ਪਾ ਕੇ ਜਿਹੜਾ ਹਿਜ਼ਬੁੱਲਾ ਹੈ ਉਹਨੂੰ ਮੁਕੰਮਲ ਤੌਰ ਦੇ ਉੱਤੇ ਗੈਰ ਮੁਸੱਲਹ ਕਰਨਾ ਚਾਹੁੰਦਾ ਹੈ। ਅਮਰੀਕਾ ਇਹਨੂੰ ਪਾਇਦਾਰ ਅਮਨ ਦੀ ਬੁਨਿਆਦੀ ਸ਼ਰਤ ਕਰਾਰ ਦਿੰਦਾ ਪਿਆ। ਦੂਜੇ ਪਾਸੇ ਇਜ਼ਰਾਈਲ ਜਨੂਬੀ ਲੈਬਨਾਨ ਦੀ ਤਾਮੀਰੇ ਨੌ ਔਰ ਸਰਹੱਦੀ ਹੱਦਬੰਦੀ ਵਾਸਤੇ ਜਿਹੜੇ ਵਰਕਿੰਗ ਗਰੁੱਪਸ ਨੇ ਉਹ ਕਾਇਮ ਕਰਨ ਵਾਸਤੇ ਮੁਤਾਲਬਾਤ ਕਰਦਾ ਪਿਆ। ਲੇਕਿਨ ਸਵਾਲ ਇਹ ਹੈ ਕਿ ਜਿਹੜਾ ਮੁਲਕ ਸਰਹੱਦਾਂ ਨੂੰ ਮੁਸਲਸਲ ਪਾਮਾਲ ਕਰਦਾ ਪਿਆ ਉਹ ਹੱਦਬੰਦੀ ਦਾ ਡਰਾਮਾ ਫਿਰ ਕਿਉਂ ਰਚਾਉਂਦਾ ਪਿਆ? ਕੀ ਫਾਸਫੋਰਸ ਬੰਬ ਬਰਸਾ ਕੇ ਤਾਮੀਰੇ ਨੌ ਦੀ ਜਿਹੜੀ ਗੱਲਬਾਤ ਕਰਨਾ ਇਹ ਮਜ਼ਾਕ ਜਿਹਾ ਨਹੀਂ ਲੱਗਦਾ? ਇਸੇ ਦੌਰਾਨ ਲੈਬਨਾਨ ਦੀ ਅੰਦਰੂਨੀ ਸਿਆਸਤ ਦੇ ਵਿੱਚ ਵੀ ਸ਼ਦੀਦ ਜ਼ਲਜ਼ਲਾ ਦੇਖਣ ਨੂੰ ਮਿਲਿਆ। ਲੈਬਨਾਨੀ ਜਿਹੜੇ ਵਜ਼ੀਰ ਆਜ਼ਮ ਨੇ ਉਹਨਾਂ ਨੇ ਆਪਦੀ ਹੀ ਸਰਜ਼ਮੀਨ ਦੇ ਜਿਹੜੇ ਨੇ ਉਹ ਜਿਹੜੇ ਧੜੇ ਹੈਗੇ ਨੇ ਉਹਨਾਂ ਦੇ ਉੱਤੇ ਕਾਫੀ ਸਖਤ ਤਨਕੀਦ ਕੀਤੀ ਹੈ। ਉਹਨਾਂ ਨੇ ਹਿਜ਼ਬੁੱਲਾ ਦਾ ਨਾਮ ਲਏ ਬਗੈਰ ਹੀ ਮੁਲਕ ਨੂੰ ਜੰਗ ਦੇ ਵਿੱਚ ਧਕੇਲਣ ਵਾਸਤੇ ਜਿਹੜਾ ਗਰੋਹ ਹੈ ਨਾ ਉਹਦੀ ਹੁਕੂਮਤੀ ਫੈਸਲੇ ਦੇ ਉੱਤੇ ਅਸਰਅੰਦਾਜ਼ ਉਹਨੇ ਕਿਹਾ ਕਿ ਜੀ ਹੁੰਦੇ ਪਏ ਹੈ। ਲੈਬਨਾਨੀ ਵਜ਼ੀਰ ਆਜ਼ਮ ਦੇ ਮੁਤਾਬਕ ਹਿਜ਼ਬੁੱਲਾ ਮੁਲਕੀ ਫੈਸਲਿਆਂ ਨੂੰ ਬੈਰੂਨੀ ਏਜੰਡੇ ਦੇ ਨਾਲ ਜੋੜਦੀ ਪਈ ਔਰ ਉਹਨਾਂ ਨੇ ਆਖਿਆ ਕਿ ਜੀ ਲੈਬਨਾਨ ਨੂੰ ਨਾਹਕ ਔਰ ਗੈਰ ਜ਼ਰੂਰੀ ਜੰਗਾਂ ਦੇ ਵਿੱਚ ਧਕੇਲ ਕੇ ਦਰਅਸਲ ਇਜ਼ਰਾਈਲ ਦੀ ਵੱਡੀ ਮਦਦ ਕੀਤੀ ਗਈ ਹੈ। ਔਰ ਵਜ਼ੀਰ ਆਜ਼ਮ ਨੇ ਇਹ ਵੀ ਵਾਜ਼ਹ ਕੀਤਾ ਹੈ ਕਿ ਬੈਰੂਨੀ ਏਜੰਡੇ ਦੀ ਖਾਤਰ ਮੁਲਕ ਨੂੰ ਦਾਅ ਦੇ ਉੱਤੇ ਲਾਉਣ ਵਾਲੇ ਖੁਦਮੁਖਤਾਰੀ ਦਾ ਨਾਮ ਨਹੀਂ ਲੈ ਸਕਦੇ। ਇਹ ਸਖਤ ਰੱਦੇ ਅਮਲ ਜਿਹੜਾ ਨਾ ਉਹ ਹਿਜ਼ਬੁੱਲਾ ਦੇ ਸਰਬਰਾਹ ਨਈਮ ਕਾਸਿਮ ਦੇ ਹਾਲੀਆ ਬਿਆਨ ਤੋਂ ਬਾਅਦ ਸਾਹਮਣੇ ਆਇਆ। ਨਈਮ ਕਾਸਿਮ ਨੇ ਲੈਬਨਾਨ ਦੇ ਉੱਤੇ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਵਾਸਤੇ ईरानी किरदार ਨੂੰ ਖੁੱਲ੍ਹੇਆਮ ਜਿਹੜਾ ਨਾ ਉਹਦੀ ਤਾਰੀਫ ਕੀਤੀ ਹੈ ਔਰ ਉਹਨਾਂ ਨੇ ਦਾਅਵਾ ਵੀ ਕੀਤਾ ਹੈ ਕਿ 18 ਜੂਨ ਨੂੰ ਈਰਾਨ ਔਰ ਅਮਰੀਕਾ ਦੇ ਦਰਮਿਆਨ ਜੋ ਮੁਆਹਿਦਾ ਹੋਇਆ ਸੀ ਇਹਦੀ ਵਜ੍ਹਾ ਤੋਂ ਇਜ਼ਰਾਈਲੀ ਹਮਲੇ ਰੁਕੇ ਸੀ। ਨਈਮ ਕਾਸਿਮ ਨੇ ਲੈਬਨਾਨੀ ਹਕੂਮਤ ਦੇ ਉੱਤੇ ਵੀ ਜ਼ਬਰਦਸਤ ਤਨਕੀਦ ਕੀਤੀ ਹੈ ਔਰ ਉਹਨਾਂ ਨੇ ਇਲਜ਼ਾਮ ਲਾਇਆ ਕਿ ਲੈਬਨਾਨੀ ਹਕੂਮਤ ਨੇ ਇਜ਼ਰਾਈਲ ਨੂੰ ਮਰਾਦ ਦੇਣ ਵਾਸਤੇ ਕੋਈ ਕਸਰ ਨਹੀਂ ਛੱਡੀ। ਅੰਦਰੂਨੀ ਸਿਆਸਤ ਜਿਹੜੀ ਹੈ ਨਾ ਉਹਦੇ ਵਿੱਚ ਖਿਚਾਤਾਨੀ ਹੁੰਦੀ ਪਈ ਹੈ ਔਰ ਖਿਚਾਤਾਨੀ ਨੇ ਲੈਬਨਾਨੀ ਆਵਾਮ ਨੂੰ ਮਜ਼ੀਦ ਮੁਸ਼ਕਿਲਾਂ ਦੇ ਵਿੱਚ ਮੁਬਤਲਾ ਕਰ ਦਿੱਤਾ ਹੈ।
ਮਸ਼ਰਕ ਵਸਤਾ ਦਾ ਪੂਰਾ ਖਿੱਤਾ ਇਸ ਵੇਲੇ ਸਮਝ ਲਓ ਕਿ ਅੱਗ ਦੇ ਦਹਾਨੇ ਦੇ ਉੱਤੇ ਹੀ ਬੈਠਾ ਹੋਇਆ। ਗਾਸਿਬ ਇਜ਼ਰਾਈਲ ਸਿਰਫ ਲਿਬਨਾਨ ਤੱਕ ਮਹਦੂਦ ਨਹੀਂ ਹੈਗਾ, ਬਲਕਿ ਗਜ਼ਾ ਦੇ ਵਿੱਚ ਵੀ ਇਹਦਾ ਜਿਹੜਾ ਇੱਕ ਖੇਡ ਹੈ, ਜਿਹੜੀ ਇਹਦੀ ਪਾਲਿਸੀ ਹੈ ਉਹ ਜਾਰੀ ਹੈ। ਹਮਾਸ ਨੇ ਗਜ਼ਾ ਮਨਸੂਬੇ ਦੇ ਉੱਤੇ ਵੀ ਜਿਹੜਾ ਨਾ ਉਹ ਹਾਵਰਡ ਆਫ ਪੀਸ ਦੇ ਹਾਲੀਆ ਬਿਆਨ ਦੇ ਉੱਤੇ ਸ਼ਦੀਦ ਤਹਫੁਜ਼ਾਤ ਦਾ ਇਜ਼ਹਾਰ ਕੀਤਾ ਔਰ ਵਜ਼ਾਹਤ ਵੀ ਮੰਗੀ ਹੈ। ਹਮਾਸ ਦਾ ਇਹ ਕਹਿਣਾ ਹੈ ਕਿ ਉਹ ਇਸ ਵੇਲੇ ਇਸ ਮੌਕਫ ਦੇ ਉੱਤੇ ਸ਼ਦੀਦ ਬੇਚੈਨ ਨੇ, ਜਿਹਦੇ ਵਿੱਚ ਇਜ਼ਰਾਈਲੀ ਫੌਜ ਦੇ ਇਨਖਲਾ ਨੂੰ ਹਮਾਸ ਤੋਂ ਬਿਲਕੁਲ ਹੀ ਮੁਕੰਮਲ ਗੈਰ ਮੁਸੱਲਹ ਹੋਣ ਦੇ ਨਾਲ ਜੋੜਿਆ ਜਾ ਰਿਹਾ ਔਰ ਹਮਾਸ ਨੇ ਇਹ ਚੀਜ਼ ਵਾਜ਼ਹ ਕੀਤੀ ਹੈ ਕਿ ਹਥਿਆਰ ਪਾਣਾ ਉਹਨਾਂ ਦੇ ਏਜੰਡੇ ਦੇ ਵਿੱਚ ਸ਼ਾਮਲ ਹੀ ਨਹੀਂ ਹੈਗਾ। ਯਾਨੀ ਤੁਸੀਂ ਸਾਨੂੰ ਤਾਂ ਕਹਿੰਦੇ ਆ ਕਿ ਵੀ ਅਸੀਂ ਹਥਿਆਰ ਸਿੱਟ ਦਈਏ ਔਰ ਆਪ ਤੁਸੀਂ ਆਪਣੇ ਹਥਿਆਰ ਸਿੱਟਦੇ ਨਹੀਂ, ਆਪ ਤੁਸੀਂ ਆਪਣੀਆਂ ਫੌਜਾਂ ਪਿਛਾਂ ਕਰਦੇ ਨਹੀਂ ਹੈਗੇ। ਵੀ ਇਹ ਗੱਲ ਤਾਂ ਗਲਤ ਹੈ ਨਾ। ਅਰਬ ਔਰ ਇਸਲਾਮੀ ਮਮਾਲਿਕ ਦਾ ਜਿਹੜਾ ਸਬਰ ਹੈ ਉਹ ਵੀ ਹੁਣ ਜਵਾਬ ਦਿੰਦਾ ਪਿਆ। ਕਤਰ ਨੇ ਗਜ਼ਾ ਅਮਨ ਮਨਸੂਬੇ ਦੇ ਵਿੱਚ ਤਾਖੀਰ ਦਾ ਸਾਰਾ ਜ਼ਿੰਮੇਦਾਰ ਜਿਹੜਾ ਨਾ ਉਹ ਇਜ਼ਰਾਈਲ ਨੂੰ ਕਰਾਰ ਦਿੱਤਾ। ਮਿਸਰ ਔਰ ਤੁਰਕੀਆ ਨੇ ਵੀ ਹਾਲੀਆ ਇਜ਼ਰਾਈਲੀ ਹਮਲਿਆਂ ਔਰ ਬਰਬਰੀਅਤ ਦੇ ਉੱਤੇ ਸ਼ਦੀਦ ਅਲਫਾਜ਼ ਦੇ ਵਿੱਚ ਤਨਕੀਦ ਔਰ ਮਜ਼ਾਮਤ ਕੀਤੀ ਹੈ। ਲੇਕਿਨ ਸਿਰਫ ਤਨਕੀਦ ਦੇ ਨਾਲ ਕੰਮ ਨਹੀਂ ਚੱਲੇਗਾ। ਜਦੋਂ ਤੱਕ ਇਹ ਫਾਸ਼ਿਸਟ ਇਜ਼ਰਾਈਲ ਨੂੰ ਅਮਲੀ ਤੌਰ ਦੇ ਉੱਤੇ ਨਹੀਂ ਰੋਕਿਆ ਜਾਂਦਾ, ਉਦੋਂ ਤੱਕ ਸਿਰਫ ਲਿਬਨਾਨ ਗਜ਼ਾ ਕੀ ਬਲਕਿ ਪੂਰੇ ਖਿੱਤੇ ਦੇ ਵਿੱਚ ਅਮਨ ਦੇ ਬਾਰੇ 'ਚ ਸੋਚਿਆ ਵੀ ਨਹੀਂ ਜਾ ਸਕਦਾ। ਔਰ ਅਗਰ ਇਹਨੂੰ ਨਾ ਰੋਕਿਆ ਗਿਆ ਤਾਂ ਖਿੱਤਾ ਤਬਾਹ ਹੋ ਜਾਏਗਾ। ਹੁਣ ਵੀ ਵਕਤ ਜਿਹੜਾ ਨਾ ਉਹ ਹੈਗਾ ਕਿ ਇਹਨੂੰ ਰੋਕਿਆ ਜਾਵੇ। ਅਗਰ ਦੁਨੀਆ ਮਿਲ ਕੇ ਇਸ ਇਜ਼ਰਾਈਲ ਨੂੰ ਜਿਹੜਾ ਨਾ ਉਹ ਹੱਥ ਪਾਏਗੀ ਤਾਂ ਆਬਵੀਅਸਲੀ ਖਿੱਤੇ ਦੇ ਵਿੱਚ ਇੱਕ ਪਾਇਦਾਰ ਅਮਨ ਆਵੇਗਾ। ਇਜ਼ਰਾਈਲ ਦਾ ਦਿਫਾਈ ਔਰ ਜਾਰਹਾਨਾ ਜਿਹੜਾ ਚਿਹਰਾ ਹੈ ਇਹ ਦੁਨੀਆ ਤੋਂ ਟਕਿਆ ਛੁਪਿਆ ਨਹੀਂ ਹੈਗਾ। ਦੁਨੀਆ ਦੇ ਸਾਹਮਣੇ ਮੁਕੰਮਲ ਤੌਰ ਦੇ ਉੱਤੇ ਬੇਨਕਾਬ ਹੋ ਚੁੱਕਿਆ ਔਰ ਉਹ ਮੁਜ਼ਾਕਰਾ ਦੀ ਟੇਬਲ ਦੇ ਉੱਤੇ ਬਹਿ ਕੇ ਅਮਨ ਦੀ ਗੱਲ ਵੀ ਕਰਨਾ ਚਾਹੁੰਦਾ ਹੈ ਔਰ ਦੂਜੇ ਪਾਸੇ ਮਾਸੂਮ ਇਨਸਾਨਾਂ ਦੇ ਉੱਤੇ ਜਿਹੜਾ ਇਹ ਮਮਨੂਆ ਕੈਮੀਕਲ ਜਿਹੜਾ ਹੈਗਾ ਉਹ ਵੀ ਸਿੱਟਦਾ, ਉਹਦਾ ਇਸਤੇਮਾਲ ਵੀ ਕਰਦਾ। ਔਰ ਰੂਮ ਦੇ ਸਫਾਰਤਖਾਨੇ ਦੇ ਵਿੱਚ ਹੋਣ ਵਾਲੇ ਇਹ ਮੁਜ਼ਾਕਰਾਤ ਸਿਰਫ ਇੱਕ ਸਮਝ ਲਓ ਕਿ ਐਵੇਂ ਗੋਂਗਲੂਆਂ ਤੋਂ ਮਿੱਟੀ ਲਾਉਣ ਦੇ ਮੁਤਰਾਦਿਫ ਹੀ ਹੈ, ਦਿਖਾਵਾ ਹੀ ਨਜ਼ਰ ਆਉਂਦੇ ਆ। ਹਕੀਕਤ ਦੇ ਵਿੱਚ ਤਾਂ ਕੁਝ ਵੀ ਨਹੀਂ। ਜਦੋਂ ਤੱਕ ਫਾਸਫੋਰਸ ਬੰਬ ਗਿਰਾਉਣ ਵਾਲੇ ਜਿਹੜੇ ਹਥਿਆਰ ਨੇ ਜਾਂ ਜਿਹੜੇ ਹੱਥ ਨੇ ਇਹਨਾਂ ਨੂੰ ਨਹੀਂ ਰੋਕਿਆ ਜਾਂਦਾ, ਉਦੋਂ ਤੱਕ ਕੋਈ ਮੁਆਹਿਦਾ ਕਾਮਯਾਬ ਨਹੀਂ ਹੋ ਸਕਦਾ। ਲਿਬਨਾਨ ਦੇ ਬਾਗਾਤ ਜਲਦੇ ਪਏ, ਆਮ ਸ਼ਹਿਰੀਆਂ ਦੇ ਘਰ ਜਿਹੜੇ ਨੇ ਉਹ ਜਲਦੇ ਪਏ ਨੇ ਔਰ ਆਲਮੀ ਤਾਕਤਾਂ ਖਾਮੋਸ਼ ਤਮਾਸ਼ਾ ਹੀ ਬਣੀਆਂ ਹੋਈਆਂ। लेकिन जुल्म की भी ना एक हद होती है वैसे, और कहते हैं ना कि जो जुल्म जब हद से बढ़ जाता है तो मिट जाता है। और इजराइल की यह दहशतगर्दी और सफाकियत ये आप दे जवाल का सबब बनेगी। और तारीख चुक के देख लो, तारीख गवाह है कि बंबारियां और ममनुआ हथियार जिहड़े ने एक कदी भी एक कौमां दे अज़म नूं नहीं तोड़ सकते। किन्ने बंब सिੱਟੇ है लेबनान दे उत्ते, गजा दे उत्ते, की बनिया कि उत्थे दी आवाम रुक गई, डर गई। और आ जी मशरक जी इजराइल के करके जी जंग लगी हुई है ईरान के नाल, कि ईरान डर गया, उन्होंने सुप्रीम लीडर को शहीद कर दिता गया और समझा कि जी शायद हुण ये कौम टुट जाएगी। की होया? कुछ नहीं। आज इस गल नूं भी 6 महीने होने वाले हो गए, लेकिन उन्होंने अज़म तुसीं नहीं तोड़ सके। ये चीज़ां इस तरह खत्म नहीं कीतियां जा सकदियां। लेकिन की इसराइली जिहड़ा जनूबी लेबनान तो जिहड़ा पिछे हटन वास्ते आमादा होएगा? अगर हजे भी इन्हूं रोकिया जाए तो की लेबनान आपदी सरजमीन के उत्ते रियासती इख्तियार मजबूत अपना कर सकेगा? कि हिजबुल्ला के हथियारों का मसला किसी ऐसे फार्मूले नाल हल होएगा कि जो लेबनान ही जिहड़ा ना उन्होंने कबूल होवे? कि अमरीका वाकई गैर जानिबदार होएगा, कि वह वाकई ये सालिस का किरदार अदा करेगा, या फिर वाशिंगटन इजराइली मुतालबात नूं ही तरजीह देवेगा? और हालांकि विचों विच इहनूं अमरीका नूं पता है इस चीज़ का कि मैं जिन्ना साथ इजराइल का दिता है उन्नी मेरी भी बदनामी हुई है। यानी इजराइल तो बदनाम हैगा ही सी, लेकिन इहदे नाल इहदा साथ देंदे होए अमरीका दी भी बदनामी हुई है। और पूरी दुनिया के उत्ते जिहड़ी अमरीका की जिहड़ी धौंस बनी हुई सी वो इजराइल के करके खत्म हो गई। ये अमरीका नूं भी चंगी तरह पता है, लेकिन हुण अंदर खाते तुहानूं पता ही है कि किहड़ियां मजबूरियां ने कि अमरीका नूं भी इजराइल का साथ देना पैंदा है। ये सवाल और बहुत सारे सवालात यही ने कि जो तक इसका जवाब नहीं मिल जाता उदों तक ये मुआहदे करना इन्हां दी कोई वुकत और हैसियत नहीं हैगी। और सवाल ये भी है कि मुज़ाकरात के दौरान जनूबी लेबनान दे विच जिहड़ी अग है ये क्यों भड़कदी पई है? पहली गल तो यह है कि टेबल ते आके बहन की बजाय तुसीं ये भी करो कि जिहड़ी ये बंबारी है, जिहड़ी ये अग है, पहले इन्हूं तो ठंडा करो। की सफारतकारी दे पिछे भी जंग जारी रहिंदी है या जारी रहेगी? जो मुज़ाकरात जारी हैगे है तो इजराइली कार्रवाइयां ये क्यों नहीं रुकदियां पईयां? ਇਹਦਾ ਜਵਾਬ ਕਿਹਨੇ ਦੇਣਾ ਹੈ?
ਕੀ ਤਾਕਤ ਦੇ ਜ਼ੋਰ ਦੇ ਉੱਤੇ ਅਮਨ ਕਾਇਮ ਕੀਤਾ ਜਾ ਸਕਦਾ ਹੈ? ਕੀ ਸਰਹੱਦੀ ਮਸਲਾ ਕੀ ਬੰਬਾਰੀ ਦੇ ਨਾਲ ਹੱਲ ਹੋਏਗਾ? ਕੀ ਲਬਨਾਨ ਦੇ ਖੁਦਮੁਖਤਾਰੀ ਦਾ ਫੈਸਲਾ ਇਹ ਫੌਜੀ ਤਾਕਤ ਕਰੇਗੀ? ਅਗਰ ਮੁਜ਼ਾਕਰਾਤੀ ਹੱਲ ਹੈਗੇ ਹੈ ਤਾਂ ਫਿਰ ਹਮਲੇ ਬੰਦ ਹੋਣੇ ਚਾਹੀਦੇ ਹੈ। ਅਗਰ ਸਫਾਰਤਕਾਰੀ ਹੀ ਰਾਸਤਾ ਹੈਗਾ ਹੈ ਤਾਂ ਫਿਰ ਇਹ ਜੋ ਖੌਫ ਔਰ ਜਿਹੜੀ ਤਬਾਹੀ ਜਿਹੜੀ ਫਿਜ਼ਾ ਹੈ ਇਹ ਖਤਮ ਕਰਨੀ ਪਏਗੀ। ਆਖਿਰ ਕਦੋਂ ਤੱਕ ਲਬਨਾਨ ਦੂਸਰਿਆਂ ਦੀ ਜਿਹੜੀ ਜੰਗ ਹੈ ਉਹਦਾ ਮੈਦਾਨ ਬਣਦਾ ਰਹੇਗਾ? ਔਰ ਖਿੱਤੇ ਦੇ ਵਿੱਚ ਦੇਖੋ, ਅਗਰ ਤੁਸੀਂ ਦੇਖੋ ਤਾਂ ਇਸ ਜਿਹੜੀ ਸੂਰਤ-ਹਾਲ ਚੱਲਦੀ ਪਈ ਅਗਰ ਉਹਨੂੰ ਵੀ ਦੇਖੋ ਤਾਂ ਹਮੇਸ਼ਾ ਹਰ ਮਸਲੇ ਦਾ ਹੱਲ, ਕੋਈ ਵੀ ਲੜਾਈ ਝਗੜਾ ਹੋ ਜਾਵੇ, ਕੋਈ ਮਾਮੂਲੀ ਜਿਹਾ ਅਗਰ ਤਨਾਜ਼ਾ ਵੀ ਹੋਵੇ ਤਾਂ ਉਹ ਵੀ ਗੱਲਬਾਤ ਦੇ ਨਾਲ ਹੱਲ ਹੋ ਜਾਂਦਾ ਹੈ। ਤਾਂ ਫਿਰ ਐਡੇ ਵੱਡੇ ਮਸਲੇ ਜਿਹੜੇ ਨੇ ਇਹਦੇ ਵਾਸਤੇ ਆਪਣਾ ਜਿਹੜਾ ਦਫਾਈ ਨਿਜ਼ਾਮ ਹੈ ਉਹਦੇ ਜ਼ਖਾਇਰ ਖਾਲੀ ਕਰਨ ਦੀ ਕੀ ਲੋੜ ਹੈ? ਅਮਰੀਕਾ ਨੇ ਵੀ ਈਰਾਨ ਦੇ ਉੱਤੇ ਆਪਣੇ ਤਕਰੀਬਨ ਜਿਹੜੇ ਦਫਾਈ ਨਿਜ਼ਾਮ ਦੇ ਜਿਹੜੇ ਜ਼ਖਾਇਰ ਸੀ ਉਹ ਤਕਰੀਬਨ ਖਾਲੀ ਹੁੰਦੇ ਪਏ। ਇਸੇ ਵਾਸਤੇ ਉਹ ਵੀ ਮੁਆਹਦੇ ਵਾਸਤੇ ਆਪਣੇ ਗੋਡੇ ਟੇਕਦਾ ਪਿਆ। ਸੋ ਲਿਹਾਜ਼ਾ ਇਜ਼ਰਾਈਲ ਨੂੰ ਵੀ ਚਾਹੀਦਾ ਹੈ ਕਿ ਇਸ ਤੋਂ ਪਹਿਲੇ ਕਿ ਉਹਦਾ ਹਾਲ ਵੀ ਬਿਲਕੁਲ ਐਨ ਅਮਰੀਕਾ ਵਰਗਾ ਹੋ ਜਾਵੇ ਤੇ ਉਹਨੂੰ ਵੀ ਹੁਣ ਕੋਈ ਮੁਆਹਦੇ ਦੀ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਖਿੱਤੇ ਦੇ ਵਿੱਚ ਪਾਇਦਾਰ ਜਿਹੜਾ ਅਮਨ ਹੈ ਉਹ ਆ ਸਕੇ। ਇਹਦੇ ਨਾਲ ਹੀ ਪ੍ਰੋਗਰਾਮ ਦਾ ਜਿਹੜਾ ਵਕਤ ਹੈ ਉਹ ਖਤਮ ਹੋ ਗਿਆ। ਤੁਹਾਡਾ ਮੁਲਾਕਾਤ ਹੋਈ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਲਈ ਅੱਲਾ ਨੇ